ਪ੍ਰਵੀਨ ਜੀ ਅਗਲੀ ਖਬਰਾਂ ਵੱਲ ਚਲੀਏ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟਾਈਮ ਦੇ ਉੱਤੇ ਇੱਕ ਸ਼ਾਰਟ ਟਰਮ ਜੋ ਹੈਲਥ ਪਲਾਨਸ ਆ ਉਹਨਾਂ ਦੀ ਜੋ ਲਿਮਿਟ ਕਰ ਦਿੱਤੀ ਆ। ਬਾਈਡਨ ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਜੰਕ ਇੰਸ਼ੋਰੈਂਸ ਹੁੰਦੀਆਂ ਹੈਗੀਆਂ ਆ। HHS ਦੇ ਤੇ ਟ੍ਰੇਜਰ ਸੈਕਟਰੀ ਤੇ ਡਿਪਾਰਟਮੈਂਟ ਆਫ ਲੇਬਰ ਨੇ ਇਹ ਨਵਾਂ ਪ੍ਰਪੋਜ਼ਲ ਫਰਾਈਡੇ ਨੂੰ ਅੱਜ ਜਾਣੀ ਕਿ ਜਾਰੀ ਕੀਤਾ ਹੈ, ਜਿਹਦੇ ਮੁਤਾਬਕ ਸ਼ਾਰਟ ਟਰਮ ਜਿਹੜੀਆਂ ਆ ਲਿਮਟਡ ਹੈਲਥ ਪਲਾਨਸ ਆ ਕਈ ਵਾਰੀ ਚੀਪ ਹੁੰਦੀਆਂ, ਕਵਰੇਜ ਉਹਨਾਂ ਦੀ ਘੱਟ ਨਹੀਂ ਹੁੰਦੀ ਤੇ ਉਹਨਾਂ ਨੂੰ ਜੰਕ ਇੰਸ਼ੋਰੈਂਸ ਕਰਕੇ ਵੀ ਜਾਣਿਆ ਜਾਂਦਾ ਆ। ਲੋਕ ਕਈ ਵਾਰੀ ਸਸਤੀ ਇੰਸ਼ੋਰੈਂਸ ਕਰਕੇ ਲੈ ਲੈਂਦੇ ਆ, ਫਿਰ ਉਹ ਕਵਰ ਨਹੀਂ ਕਰਦੇ ਹੈਗੇ। ਸੋ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣ ਜਾ ਰਹੇ ਹੈਗੇ ਆ ਤਾਂ ਕਿ ਜਿਹੜੀ ਓਬਾਮਾ ਕੇਅਰ ਐਕਸਚੇਂਜਸ ਆ ਉਹ ਉਹਨੂੰ ਹੋਰ ਵੀ ਜਿਹੜਾ ਆ ਸਟਰੋਂਗ ਕੀਤਾ ਜਾ ਸਕੇ। 2018 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਰੈਗੂਲੇਸ਼ਨ ਜਿਹੜਾ ਆ ਪਾਸ ਕੀਤਾ ਸੀ, ਜਿਹਦੇ ਮੁਤਾਬਕ ਸ਼ਾਰਟ ਟਰਮ ਚੀਪ ਜਿਹੜੀਆਂ ਇੰਸ਼ੋਰੈਂਸਿਸ ਆ ਉਹ ਲੋਕ ਬਾਈ ਕਰ ਸਕਦੇ ਸੀ। ਸੋ ਹੁਣ ਉਹਨਾਂ ਦੇ ਅਗੇਂਸਟ ਨੀਰਾ ਟੰਡਨ ਜੋ ਵਾਈਟ ਹਾਊਸ ਦੇ ਡੋਮੈਸਟਿਕ ਪਾਲਿਸੀ ਐਡਵਾਈਜ਼ਰ ਆ, ਉਹਨਾਂ ਨੇ ਇਹ ਕਿਹਾ ਵੀ ਮਕਸਦ ਤਾਂ ਇਹਨਾਂ ਦਾ ਇਹ ਸੀ ਵੀ ਟੈਂਪਰੇਰੀ ਕਵਰੇਜ ਪ੍ਰੋਵਾਈਡ ਕੀਤੀ ਜਾਵੇ ਲੋਕਾਂ ਨੂੰ। ਕੋਈ ਨਵਾਂ ਆਉਂਦਾ ਆ ਜਾਂ ਕਿਸੇ ਕਾਰਨ ਮਿਸ ਕਰ ਗਿਆ ਆ ਤਾਂ ਕਿ ਉਹ ਫਿਰ ਰੈਗੂਲਰ ਇੰਸ਼ੋਰੈਂਸ ਬਾਅਦ ਦੇ ਵਿੱਚ ਸਾਰਾ ਕੁਝ ਜਦੋਂ ਉਹਨਾਂ ਦਾ ਲੀਗਲ ਹੋ ਜਾਏ ਜਾਂ ਜਿਹੜੀ ਡੇਟ ਨਿਕਲ ਗਈ ਹੈਗੀ ਆ ਓਬਾਮਾ ਕੇਅਰ ਦੀ, ਉਹ ਉਸ ਸਮੇਂ ਦੇ ਬਾਅਦ ਲੈ ਸਕਣ। ਪਰ ਇਹਦੇ ਵਿੱਚ ਬਹੁਤ ਸਾਰੇ ਲੂਪ ਹੋਲਸ ਆ, ਇਹ ਜੰਕ ਇੰਸ਼ੋਰੈਂਸਸ ਆ। ਮੁੜ ਕੇ ਕੀ ਹੁੰਦਾ ਆ ਕਿ ਜਦੋਂ ਰੱਬ ਨਾ ਕਰੇ ਲੋਕ ਕਿਸੇ ਹਸਪਤਾਲ ਦੇ ਵਿੱਚ ਚਲੇ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਬਿੱਲ ਬਹੁਤ ਆਉਂਦੇ, ਕਿਉਂਕਿ ਇਹਨਾਂ ਦੇ ਵਿੱਚ ਕੋ ਇੰਸ਼ੋਰੈਂਸ ਬਹੁਤ ਜ਼ਿਆਦਾ ਆ, ਬਹੁਤ ਸਾਰੀਆਂ ਰੀਸਟ੍ਰਿਕਸ਼ਨਸ ਆ ਵੀ ਅਸੀਂ ਆਹ ਚੀਜ਼ ਕਵਰ ਕਰਦੇ ਆ ਜਾਂ ਆਹ ਨਹੀਂ ਕਰਦੇ ਹੈਗੇ। ਸੋ ਇਹ ਸਾਰੇ ਲੂਪ ਹੋਲ ਆ, ਇਹਨਾਂ ਸਾਰਿਆਂ ਨੂੰ ਰੋਕਣ ਦੇ ਲਈ ਹੈਲਥ ਤੇ ਹਿਊਮਨ ਸਰਵਿਸਿਜ਼ ਬਾਈਡਨ ਐਡਮਿਨਿਸਟ੍ਰੇਸ਼ਨ ਸੋ ਇਹ ਜਿਹੜੀਆਂ ਸ਼ਾਰਟ ਟਰਮ ਹੈਲਥ ਪਲਾਨਸ ਆ ਉਹਨਾਂ ਦੇ ਪਿੱਛੇ ਜਾ ਰਹੇ ਹੈਗੇ ਆ। ਸੋ ਈਵਨ ਲੋਕ ਕਹਿੰਦੇ ਲੋਕ ਬਾਈ ਵੀ ਕਰਦੇ ਹੈਗੇ ਆ ਤੇ ਉਹਨਾਂ ਨੂੰ ਜਦੋਂ ਕਿਤੇ ਸਰਵਿਸਿਜ਼ ਲੈਣੀਆਂ ਪੈਂਦੀਆਂ ਉਹ ਬਹੁਤ ਵੱਡਾ ਆਪਣਾ ਬਿੱਲ ਦਾ ਹਿੱਸਾ ਆ ਉਹ ਵੀ ਦੇਣਾ ਪੈਂਦਾ ਹੈ। ਪ੍ਰਵੀਨ ਜੀ ਅਗਲੀ ਖਬਰਾਂ ਵੱਲ ਚਲੀਏ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟਾਈਮ ਦੇ ਉੱਤੇ ਇੱਕ ਸ਼ਾਰਟ ਟਰਮ ਜੋ ਹੈਲਥ ਪਲਾਨਸ ਆ ਉਹਨਾਂ ਦੀ ਜੋ ਲਿਮਿਟ ਕਰ ਦਿੱਤੀ ਆ। ਬਾਈਡਨ ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਜੰਕ ਇੰਸ਼ੋਰੈਂਸ ਹੁੰਦੀਆਂ ਹੈਗੀਆਂ ਆ। HHS ਦੇ ਤੇ ਟ੍ਰੇਜਰ ਸੈਕਟਰੀ ਤੇ ਡਿਪਾਰਟਮੈਂਟ ਆਫ ਲੇਬਰ ਨੇ ਇਹ ਨਵਾਂ ਪ੍ਰਪੋਜ਼ਲ ਫਰਾਈਡੇ ਨੂੰ ਅੱਜ ਜਾਣੀ ਕਿ ਜਾਰੀ ਕੀਤਾ ਹੈ, ਜਿਹਦੇ ਮੁਤਾਬਕ ਸ਼ਾਰਟ ਟਰਮ ਜਿਹੜੀਆਂ ਆ ਲਿਮਟਡ ਹੈਲਥ ਪਲਾਨਸ ਆ ਕਈ ਵਾਰੀ ਚੀਪ ਹੁੰਦੀਆਂ, ਕਵਰੇਜ ਉਹਨਾਂ ਦੀ ਘੱਟ ਨਹੀਂ ਹੁੰਦੀ ਤੇ ਉਹਨਾਂ ਨੂੰ ਜੰਕ ਇੰਸ਼ੋਰੈਂਸ ਕਰਕੇ ਵੀ ਜਾਣਿਆ ਜਾਂਦਾ ਆ। ਲੋਕ ਕਈ ਵਾਰੀ ਸਸਤੀ ਇੰਸ਼ੋਰੈਂਸ ਕਰਕੇ ਲੈ ਲੈਂਦੇ ਆ, ਫਿਰ ਉਹ ਕਵਰ ਨਹੀਂ ਕਰਦੇ ਹੈਗੇ। ਸੋ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣ ਜਾ ਰਹੇ ਹੈਗੇ ਆ ਤਾਂ ਕਿ ਜਿਹੜੀ ਓਬਾਮਾ ਕੇਅਰ ਐਕਸਚੇਂਜਸ ਆ ਉਹ ਉਹਨੂੰ ਹੋਰ ਵੀ ਜਿਹੜਾ ਆ ਸਟਰੋਂਗ ਕੀਤਾ ਜਾ ਸਕੇ। 2018 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਰੈਗੂਲੇਸ਼ਨ ਜਿਹੜਾ ਆ ਪਾਸ ਕੀਤਾ ਸੀ, ਜਿਹਦੇ ਮੁਤਾਬਕ ਸ਼ਾਰਟ ਟਰਮ ਚੀਪ ਜਿਹੜੀਆਂ ਇੰਸ਼ੋਰੈਂਸਿਸ ਆ ਉਹ ਲੋਕ ਬਾਈ ਕਰ ਸਕਦੇ ਸੀ। ਸੋ ਹੁਣ ਉਹਨਾਂ ਦੇ ਅਗੇਂਸਟ ਨੀਰਾ ਟੰਡਨ ਜੋ ਵਾਈਟ ਹਾਊਸ ਦੇ ਡੋਮੈਸਟਿਕ ਪਾਲਿਸੀ ਐਡਵਾਈਜ਼ਰ ਆ, ਉਹਨਾਂ ਨੇ ਇਹ ਕਿਹਾ ਵੀ ਮਕਸਦ ਤਾਂ ਇਹਨਾਂ ਦਾ ਇਹ ਸੀ ਵੀ ਟੈਂਪਰੇਰੀ ਕਵਰੇਜ ਪ੍ਰੋਵਾਈਡ ਕੀਤੀ ਜਾਵੇ ਲੋਕਾਂ ਨੂੰ। ਕੋਈ ਨਵਾਂ ਆਉਂਦਾ ਆ ਜਾਂ ਕਿਸੇ ਕਾਰਨ ਮਿਸ ਕਰ ਗਿਆ ਆ ਤਾਂ ਕਿ ਉਹ ਫਿਰ ਰੈਗੂਲਰ ਇੰਸ਼ੋਰੈਂਸ ਬਾਅਦ ਦੇ ਵਿੱਚ ਸਾਰਾ ਕੁਝ ਜਦੋਂ ਉਹਨਾਂ ਦਾ ਲੀਗਲ ਹੋ ਜਾਏ ਜਾਂ ਜਿਹੜੀ ਡੇਟ ਨਿਕਲ ਗਈ ਹੈਗੀ ਆ ਓਬਾਮਾ ਕੇਅਰ ਦੀ, ਉਹ ਉਸ ਸਮੇਂ ਦੇ ਬਾਅਦ ਲੈ ਸਕਣ। ਪਰ ਇਹਦੇ ਵਿੱਚ ਬਹੁਤ ਸਾਰੇ ਲੂਪ ਹੋਲਸ ਆ, ਇਹ ਜੰਕ ਇੰਸ਼ੋਰੈਂਸਸ ਆ। ਮੁੜ ਕੇ ਕੀ ਹੁੰਦਾ ਆ ਕਿ ਜਦੋਂ ਰੱਬ ਨਾ ਕਰੇ ਲੋਕ ਕਿਸੇ ਹਸਪਤਾਲ ਦੇ ਵਿੱਚ ਚਲੇ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਬਿੱਲ ਬਹੁਤ ਆਉਂਦੇ, ਕਿਉਂਕਿ ਇਹਨਾਂ ਦੇ ਵਿੱਚ ਕੋ ਇੰਸ਼ੋਰੈਂਸ ਬਹੁਤ ਜ਼ਿਆਦਾ ਆ, ਬਹੁਤ ਸਾਰੀਆਂ ਰੀਸਟ੍ਰਿਕਸ਼ਨਸ ਆ ਵੀ ਅਸੀਂ ਆਹ ਚੀਜ਼ ਕਵਰ ਕਰਦੇ ਆ ਜਾਂ ਆਹ ਨਹੀਂ ਕਰਦੇ ਹੈਗੇ। ਸੋ ਇਹ ਸਾਰੇ ਲੂਪ ਹੋਲ ਆ, ਇਹਨਾਂ ਸਾਰਿਆਂ ਨੂੰ ਰੋਕਣ ਦੇ ਲਈ ਹੈਲਥ ਤੇ ਹਿਊਮਨ ਸਰਵਿਸਿਜ਼ ਬਾਈਡਨ ਐਡਮਿਨਿਸਟ੍ਰੇਸ਼ਨ ਸੋ ਇਹ ਜਿਹੜੀਆਂ ਸ਼ਾਰਟ ਟਰਮ ਹੈਲਥ ਪਲਾਨਸ ਆ ਉਹਨਾਂ ਦੇ ਪਿੱਛੇ ਜਾ ਰਹੇ ਹੈਗੇ ਆ। ਸੋ ਈਵਨ ਲੋਕ ਕਹਿੰਦੇ ਲੋਕ ਬਾਈ ਵੀ ਕਰਦੇ ਹੈਗੇ ਆ ਤੇ ਉਹਨਾਂ ਨੂੰ ਜਦੋਂ ਕਿਤੇ ਸਰਵਿਸਿਜ਼ ਲੈਣੀਆਂ ਪੈਂਦੀਆਂ ਉਹ ਬਹੁਤ ਵੱਡਾ ਆਪਣਾ ਬਿੱਲ ਦਾ ਹਿੱਸਾ ਆ ਉਹ ਵੀ ਦੇਣਾ ਪੈਂਦਾ।